ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਆ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਹੈਦਰਾਬਾਦ ਤੋਂ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਕਜ਼ਾਤ ਦੀ ਕਿਤਾਬ ਦੇ ਵਿੱਚੋਂ ਦਰਖਤਾਂ ਦੇ ਬਾਰੇ ਗੱਲ ਕਰਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ ਕਜ਼ਾਤ 9 ਬਾਬ ਦੇ ਵਿੱਚ ਕਿ ਦਰਖਤ ਆਪਣੇ ਲਈ ਬਾਦਸ਼ਾਹ ਮਸਾ ਕਰਨ ਲੱਗੇ ਨੇ। ਦਰਖਤਾਂ ਨੂੰ ਵੀ ਖਿਆਲ ਆਇਆ ਕਿ ਅਸੀਂ ਆਪਣੇ ਲਈ ਇੱਕ ਬਾਦਸ਼ਾਹ ਬਣਾਈਏ ਤੇ ਦਰਖਤ ਸਾਰੇ ਮਿਲ ਕੇ ਤੇ ਜ਼ੈਤੂਨ ਦੇ ਦਰਖਤ ਕੋਲ ਗਏ ਨੇ ਤੇ ਜ਼ੈਤੂਨ ਨੂੰ ਆਂਦੇ ਨੇ ਤੂੰ ਇੰਜ ਕਰ, ਤੂੰ ਸਾਡੇ ਤੇ ਬਾਦਸ਼ਾਹਤ ਕਰ, ਤੂੰ ਸਾਡੇ ਤੇ ਹਕੂਮਤ ਕਰ, ਤੂੰ ਸਾਡੇ ਤੇ ਸਲਤਨਤ ਕਰ। ਤੇ ਜ਼ੈਤੂਨ ਅੱਗੋਂ ਕੀ ਆਂਦਾ ਹੈ? ਕਹਿੰਦਾ ਮੇਰੀ ਗੱਲ ਸੁਣੋ, ਮੈਂ ਆਪਣੀ ਚਕਨਾਹਟ ਛੱਡ ਕੇ ਜਿਹੜੀ ਖੁਦਾ ਨੂੰ ਤੇ ਇਨਸਾਨ ਨੂੰ ਤਾਜ਼ੀਮ ਦਿੰਦੀ ਏ ਤੇ ਉਹ ਛੱਡ ਕੇ ਤੁਹਾਡੇ ਤੇ ਹੁਕਮਰਾਨੀ ਕਰਾਂ। ਦਰਖਤ ਮਾਯੂਸ ਹੋਏ ਤੇ ਉਹ ਗਏ ਨੇ ਅੰਜੀਰ ਕੋਲ ਤੇ ਅੰਜੀਰ ਨੂੰ ਆਂਦੇ ਨੇ ਤੂੰ ਸਾਡੇ ਤੇ ਸਲਤਨਤ ਕਰ। ਤੇ ਅੰਜੀਰ ਪਤਾ ਕੀ ਜਵਾਬ ਦਿੰਦਾ ਹੈ? ਮੇਰੀ ਗੱਲ ਸੁਣੋ, ਮੈਂ ਮਿਠਾਸ ਤੇ ਚੰਗੇ ਚੰਗੇ ਫਲ ਛੱਡ ਕੇ ਤੇ ਤੁਹਾਡੇ ਤੇ ਹੁਕਮਰਾਨੀ ਕਰਾਂ। ਮੇਰਾ ਫਲ ਲੋਕ ਖਾਂਦੇ ਨੇ ਤੇ ਤਾਕਤ ਪਾਉਂਦੇ ਨੇ ਤੇ ਚੱਲ ਕੇ ਮੇਰੇ ਕੋਲ ਆਉਂਦੇ ਨੇ ਤੇ ਮੇਰਾ ਫਲ ਤੋੜਦੇ ਨੇ ਤੇ ਖਾਂਦੇ ਨੇ ਤੇ ਮਿੱਠਾ ਵੀ ਬੜਾ ਹੈ ਤੇ ਮੈਂ ਤੁਹਾਡੇ ਤੇ ਹੁਕਮਰਾਨੀ ਕਰਾਂ। ਦਰਖਤ ਉਸ ਤੋਂ ਬਾਅਦ ਅੰਗੂਰ ਦੇ ਕੋਲ ਗਏ ਨੇ ਤੇ ਅੰਗੂਰ ਨੂੰ ਆਂਦੇ ਨੇ, ਅੰਗੂਰ ਦੀ ਵੱਲ ਨੂੰ ਤੂੰ ਸਾਡੇ ਤੇ ਹੁਕਮਰਾਨੀ ਕਰ। ਤੇ ਉਹ ਕਹਿੰਦੀ ਏ, ਕੀ ਕਹਿੰਦੀ ਹੋਵੇ? ਉਹ ਦਰਖਤੋਂ ਗੱਲ ਸੁਣੋ, ਮੇਰੇ ਕੋਲ ਅੰਗੂਰ ਨੇ ਤੇ ਉਹਨਾਂ ਦੀ ਮਹਿ ਦੇ ਨਾਲ ਖੁਦਾ ਤੇ ਇਨਸਾਨ ਦੋਵੇਂ ਖੁਸ਼ ਹੁੰਦੇ ਨੇ ਤੇ ਮੈਂ ਖੁਦਾ ਨੂੰ ਵੀ ਤੇ ਇਨਸਾਨ ਨੂੰ ਖੁਸ਼ ਕਰਨੀ ਆ ਤੇ ਮੈਂ ਛੱਡ ਕੇ ਤੁਹਾਡੇ ਤੇ ਹੁਕਮਰਾਨੀ ਕਰਾਂ, ਤੁਹਾਡੇ ਤੇ ਸਲਤਨਤ ਕਰਾਂ। ਹੁਣ ਇਹ ਤਿੰਨੇ ਦਰਖਤ ਖੁਦਾ ਦੇ ਕਲਾਮ 'ਚ ਲਿਖਿਆ ਤਿੰਨੇ ਦਰਖਤ ਇਨਕਾਰ ਕਰ ਦਿੰਦੇ ਨੇ। ਜ਼ੈਤੂਨ ਆਂਦਾ ਮੇਰੇ 'ਚ ਚਕਨਾਹਟ ਬੜੀ ਹੈ ਜਿਹਦੇ ਨਾਲ ਖੁਦਾ ਦੀ ਵੀ ਤਾਜ਼ੀਮ ਹੁੰਦੀ ਹੈ ਤੇ ਇਨਸਾਨਾਂ ਦੀ ਵੀ ਤਾਜ਼ੀਮ ਕੀਤੀ ਜਾਂਦੀ ਹੈ। ਤੇ ਅੰਜੀਰ ਕਹਿੰਦਾ ਮੇਰੇ 'ਚ ਮਿਠਾਸ ਬੜੀ ਜੇ, ਮੈਂ ਸਰਦੀਆਂ ਦਾ ਫਲ ਹਾਂ ਤੇ ਮੈਨੂੰ ਲੋਕ ਖਾਂਦੇ ਨੇ ਤੇ ਨਾਲੇ ਤਾਕਤਵਰ ਹੁੰਦੇ ਨੇ। ਅੰਗੂਰ ਕਹਿੰਦਾ ਮੇਰੇ ਅੰਦਰ ਮੈਂ ਵੇ ਜਿਹਦੇ ਨਾਲ ਲੋਕ ਵੀ ਖੁਸ਼ ਹੁੰਦੇ ਨੇ ਤੇ ਖੁਦਾ ਵੀ ਖੁਸ਼ ਹੁੰਦਾ ਹੈ ਤੇ ਮੈਂ ਕਿਉਂ? ਤਿੰਨਾਂ ਨੇ ਇਨਕਾਰ ਕਰ ਦਿੱਤਾ। ਜਦੋਂ ਤਿੰਨਾਂ ਨੇ ਇਨਕਾਰ ਕਰ ਦਿੱਤਾ ਤੇ ਦਰਖਤ ਗਏ ਤੇ ਉਹ ਗਏ ਨੇ ਊਂਠ ਕਟਾਰੇ ਕੋਲ। ਝਾੜੀਆਂ ਹੁੰਦੀਆਂ ਛੋਟੀਆਂ ਛੋਟੀਆਂ, ਉਹਨਾਂ ਨੂੰ ਕਹਿੰਦੇ ਨੇ ਊਂਠ ਕਟਾਰਿਆ ਤੂੰ ਸਾਡੇ ਤੇ ਹੁਕਮਰਾਨੀ ਕਰ। ਦੇਖੋ ਦਰਖਤ ਕਿੱਡੇ ਕਿੱਡੇ ਵੱਡੇ ਨੇ, ਮਰੀ ਜਾਓ ਜਾਂ ਪਹਾੜਾਂ ਤੇ ਜਾਓ ਤੇ ਤੁਹਾਨੂੰ ਉੱਚੇ ਉੱਚੇ ਤੇ ਵੱਡੇ ਵੱਡੇ ਦਰਖਤ ਮਿਲਣਗੇ ਤੇ ਉਹ ਊਂਠ ਕਟਾਰੇ ਨੂੰ ਆਂਦੇ ਨੇ ਤੂੰ ਸਾਡੇ ਤੇ ਹੁਕਮਰਾਨੀ ਕਰ। ਊਂਠ ਕਟਾਰੇ ਨੂੰ ਆਂਦੇ ਨੇ ਹੁਕਮਰਾਨੀ ਕਰ। ਉਹਨੇ ਆਖਿਆ ਅੱਛਾ ਠੀਕ ਹੈ, ਤੁਸੀਂ ਮੈਨੂੰ ਮਸਾ ਕਰਕੇ ਤੇ ਆਪਣਾ ਬਾਦਸ਼ਾਹ ਬਣਾਓ ਤੇ ਮੇਰੀ ਪਨਾਹ 'ਚ ਆ ਜਾਓ। ਹੁਣ ਜ਼ਰਾ ਗੌਰ ਕਰੋ, ਵੱਡੇ ਵੱਡੇ ਦੇਵਦਾਰ, ਵੱਡੇ ਵੱਡੇ ਦਰਖਤ ਤੇ ਇੱਕ ਛੋਟੀ ਜੀ ਝਾੜੀ
ਉਹਨੂੰ ਕਹਿੰਦੇ ਨੇ ਤੂੰ ਸਾਡੇ ਤੇ ਹੁਕਮਰਾਨੀ ਕਰ। ਫਲਦਾਰ ਦਰਖਤਾਂ ਨੇ ਇਨਕਾਰ ਕਰ ਦਿੱਤਾ, ਕੱਦ ਆਵਰ ਦਰਖਤਾਂ ਨੇ ਇਨਕਾਰ ਕਰ ਦਿੱਤਾ, ਲੇਕਿਨ ਊਂਟ ਕਟਾਰੇ ਨੂੰ ਬਾਦਸ਼ਾਹ ਬਣਾਇਆ। ਤੇ ਨਾਲੇ ਪਤਾ ਕੀ ਆਂਦੇ ਨੇ, ਉਹ ਕੀ ਆਂਦਾ, ਮੇਰੀ ਪਨਾਹ 'ਚ ਆ ਜਾਓ। ਤੇ ਪਨਾਹ 'ਚ ਆਉਣ ਦਾ ਮਕਸਦ ਕੀ ਹੈ? ਨੀਵੇਂ ਹੋ ਕੇ ਉਹਦੇ ਥੱਲੇ ਲੱਗ ਜਾਓ। ਤੇ ਅੱਜ ਮੈਂ ਇਹ ਗੱਲ ਸਮਝਾਉਣਾ ਚਾਹੁੰਦਾ ਵਾਂ ਮੇਰੇ ਭਰਾਓ ਤੇ ਮੇਰੀ ਭੈਣੋ, ਗੌਰ ਨਾਲ ਸੁਣੋ। ਊਂਟ ਕਟਾਰਾ ਇੱਕ ਝਾੜੀ ਏ ਜਿਹਦੇ ਨਾਲ ਕੰਡੇ ਹੀ ਕੰਡੇ ਹੁੰਦੇ ਨੇ, ਫਲ ਦਾ ਕੋਈ ਨਹੀਂ, ਉਹਦੇ ਵਿੱਚ ਕੋਈ ਖੂਬੀ ਨਹੀਂ। ਉਹ ਸਿਰਫ ਉਹ ਲੱਕੜੀ ਕੱਟੀ ਜਾਂਦੀ ਹੈ ਤੇ ਅੱਗ 'ਚ ਸਾੜੀ ਜਾਂਦੀ ਹੈ। ਜਦੋਂ ਇਸ ਤਰ੍ਹਾਂ ਦੀ ਹੁਕਮਰਾਨੀ ਹੋ ਜਾਏ ਤੇ ਉਹ ਕਹਿੰਦਾ ਕੀ ਹੈ, ਜ਼ਰਾ ਅੱਗੇ ਲਫ਼ਜ਼ਾਂ 'ਚ ਗੌਰ ਕਰੀਏ। ਤੇ ਕਹਿੰਦਾ ਮੇਰੀ ਪਨਾਹ 'ਚ ਆ ਜਾਓ, ਤੇ ਜੇ ਤੁਸੀਂ ਪਨਾਹ 'ਚ ਨਹੀਂ ਆਓਗੇ ਤੇ ਮੇਰੇ ਤੋਂ ਅੱਗ ਨਿਕਲ ਕੇ ਤੇ ਲੁਬਨਾਨ ਦੇ ਵੱਡੇ ਵੱਡੇ ਜਿਹੜੇ ਦਿਓਦਾਰ ਦੇ ਦਰਖਤ ਨੇ ਉਹਨਾਂ ਨੂੰ ਸਾੜ ਕੇ ਸਵਾਹ ਕਰ ਦੇਗੀ। ਯਾਨੀ ਪਹਾੜਾਂ ਦੀ ਖੂਬਸੂਰਤੀ ਜਾਂਦੀ ਰਹੇਗੀ, ਉਹ ਹਰਿਆਲੀ ਜਾਂਦੀ ਰਹੇਗੀ ਜਿਹੜੀ ਦੁਨੀਆ ਤੇ ਵੇ, ਜਿਹਨੂੰ ਵੇਖਣ ਲਈ ਲੋਕ ਪਹਾੜਾਂ ਤੇ ਜਾਂਦੇ ਨੇ, ਉਹ ਖੂਬਸੂਰਤੀ ਜਾਂਦੀ ਰਹੇਗੀ। ਤੇ ਨਾਲੇ ਆਂਦਾ ਕੀ ਏ, ਮੇਰੀ ਪਨਾਹ 'ਚ ਆ ਜਾਓ। ਲੇਕਿਨ ਮੈਂ ਜਿਹੜੀ ਅੱਜ ਗੱਲ ਦੱਸਣਾ ਚਾਹਨਾ, ਜਿਹੜਾ ਫਲਦਾਰ ਦਰਖਤ ਕਿਸੇ ਦੂਜੇ ਦਰਖਤ ਦੀ ਪਨਾਹ 'ਚ ਜਾਂਦਾ ਹੈ, ਜਿਵੇਂ ਊਂਟ ਕਟਾਰੇ, ਉਹ ਨੀਵਾਂ ਹੋ ਕੇ ਉਹਦੀ ਪਨਾਹ 'ਚ ਜਾਂਦਾ ਹੈ ਤੇ ਉੱਤੇ ਝਾੜੀ ਹੁੰਦੀ ਏ ਤੇ ਥੱਲੇ ਦਰਖਤ ਫਲ ਨਹੀਂ ਲਿਆ ਸਕਦਾ। ਯਿਸੂ ਮਸੀਹ ਨੇ ਵੀ ਇਹਦੀ ਮਿਸਾਲ ਦਿੱਤੀ ਸੀ ਕਿ ਕੁਝ ਬੀਜ ਬੋਣ ਦੀ ਮਿਸਾਲ ਦਿੱਤੀ, ਤੇ ਕਹਿੰਦੇ ਨੇ ਕੁਝ ਬੀਜ ਜਿਹੜਾ ਉਹ ਝਾੜੀਆਂ 'ਚ ਡਿੱਗਾ ਤੇ ਝਾੜੀਆਂ ਨੇ ਉਹਨੂੰ ਉਗਿਆ ਤੇ ਹੈ ਵੇ, ਲੇਕਿਨ ਦਬਾ ਲਿਆ, ਨਾ ਉਹ ਵੱਡਾ ਹੋਇਆ ਤੇ ਨਾ ਫਲ ਲਿਆ। ਜਿਹੜੇ ਫਲਦਾਰ ਦਰਖਤ ਨੇ ਜਦੋਂ ਉਹ ਝਾੜੀਆਂ ਦੇ ਥੱਲੇ ਹੋ ਜਾਂਦੇ ਨੇ, ਝਾੜੀਆਂ ਦੇ ਥੱਲੇ ਪਨਾਹ ਲੈਂਦੇ ਨੇ, ਝਾੜੀਆਂ ਨੂੰ ਆਪਣਾ ਬਾਦਸ਼ਾਹ ਤਸਲੀਮ ਕਰ ਲੈਂਦੇ ਨੇ, ਤੇ ਫਿਰ ਉਹ ਫਲਦਾਰ ਨਹੀਂ ਰਹਿੰਦੇ, ਉਹਨਾਂ ਦਾ ਫਲ ਜਾਂਦਾ ਰਹਿੰਦਾ ਹੈ। ਤੇ ਅੱਜ ਮੈਂ ਆਪਣੇ ਉਹ ਭੈਣ ਭਰਾ, ਉਹ ਖਿਦਮਤ ਗੁਜ਼ਾਰ, ਉਹ ਖੁਦਾ ਦੇ ਖਾਦਮ, ਉਹਨਾਂ ਨੂੰ ਕਹਿਣਾ ਚਾਹਨਾ ਕਿ ਸੋਚ ਸਮਝ ਕੇ ਲੀਡਰਸ਼ਿਪ ਬਣਾਓ। ਜੇ ਤੁਸੀਂ ਇੰਜ ਦੀ ਲੀਡਰਸ਼ਿਪ ਬਣਾਓਗੇ ਤੇ ਫਿਰ ਤੁਹਾਡੀ ਖਿਦਮਤ ਵੀ ਜਾਂਦੀ ਰਹੇਗੀ ਤੇ ਖੁਦਾ ਦੀ ਖਿਦਮਤ ਵੀ ਖਤਮ ਹੋ ਜਾਏਗੀ। ਯਾਦ ਰੱਖੋ, ਇਹ ਫੈਸਲੇ ਤੁਹਾਡੇ ਆਪਣੇ ਨਾ ਹੋਣ, ਜਿਹਨੂੰ ਚਾਹੇ ਕਰ ਲਿਆ। ਖੁਦਾ ਦਾ ਇੰਤਜ਼ਾਰ ਕਰੋ। ਤੇ ਇੱਕ ਗੱਲ ਹੋਰ ਕਰਨਾ ਚਾਹਨਾ ਵਾਂ, ਪਾਕਿਸਤਾਨ ਦੇ ਖਾਦਮਾਂ ਨਾਲ ਆਪਣੀ ਮਰਜ਼ੀ ਕਰਕੇ, ਆਪਣੀ ਮੈਜੋਰਟੀ ਨਾਲ, ਆਪਣੇ ਜ਼ਿਆਦਾ ਹੋਣ ਦਾ ਫੈਸਲਾ ਉਹਨੂੰ ਦਰੁਸਤ ਤਸਲੀਮ ਨਾ ਕਰੋ। ਇਸ ਲਈ ਕਿ ਮੈਂ ਤੁਹਾਡੇ ਅੱਗੇ ਇੱਕ ਗੱਲ ਰੱਖਣਾ ਚਾਹਨਾ, ਤੁਹਾਡੇ ਅੱਗੇ ਖੁਦਾ ਦਾ ਕਲਾਮ ਰੱਖਣਾ ਚਾਹਨਾ ਵਾਂ। ਉਹ ਕੀ ਹੈ? ਜਦੋਂ ਯਰੂ ਸ਼ਹਿਰ ਦੇ ਅੰਦਰ ਜਾਣਾ ਸੀ, ਮੁਲਕੇ ਕਨਾਨ ਦੇ ਅੰਦਰ ਜਾਣਾ ਸੀ, ਤੇ ਉਦੋਂ ਜਸੂਸ ਭੇਜੇ ਯਸ਼ੂਆ ਨੇ ਕਿ ਜਾਓ ਪਤਾ ਕਰਕੇ ਆਓ। ਤੇ 10 ਨੇ ਇਨਕਾਰ ਕਰ ਦਿੱਤਾ ਤੇ 2 ਕਹਿੰਦੇ ਨੇ ਅਸੀਂ ਫਤਹ ਕਰ ਲਾਂਗੇ। ਤੇ ਯਸ਼ੂਆ ਨੇ 2 ਦੀ ਗੱਲ ਮੰਨੀ ਸੀ, 10 ਬੰਦੇ ਨੇ ਇਨਕਾਰ ਕਰ ਦਿੱਤਾ ਸੀ। ਕਾਹਦੇ ਲਈ? ਉਹ ਗੱਲ ਠੀਕ ਸੀ। ਤੇ ਅੱਜ ਅਸੀਂ ਜਿੱਧਰ ਜ਼ਿਆਦਾ ਹੁੰਦੇ ਨੇ ਉਹ ਫੈਸਲੇ ਮੰਨ ਲੈਂਦੇ ਹਾਂ। ਲੇਕਿਨ ਮੈਂ ਅੱਜ ਇਹ ਗੱਲ ਦੱਸਣਾ ਚਾਹਨਾ, ਖੁਦਾ ਦੀ ਮਰਜ਼ੀ ਨਾਲ ਚੱਲੋ। ਈਮਾਨਦਾਰੋ, ਖੁਦਾ ਦੀ ਮਰਜ਼ੀ ਨਾਲ ਚੱਲੋ। ਖੁਦਾ ਦੇ ਖਾਦਮੋ, ਖੁਦਾ ਦੀ ਮਰਜ਼ੀ ਨਾਲ ਚੱਲੋ। ਜਿਹੜਾ ਖੁਦਾ ਨੇ ਕੰਮ ਦਿੱਤਾ ਉਹ ਕਰੋ। ਆਪਣੀ ਮਰਜ਼ੀ ਨਾਲ ਬਾਦਸ਼ਾਹ ਨਾ ਬਣਾਓ, ਆਪਣੀ ਮਰਜ਼ੀ ਨਾਲ ਆਪਣੇ ਤੇ ਮਸਲਤ ਨਾ ਕਰੋ ਕਿਸੇ ਨੂੰ, ਆਪਣੀ ਮਰਜ਼ੀ ਨਾਲ ਆਪਣੇ ਉੱਤੇ ਹੁਕਮਰਾਨੀ ਨਾ ਕਰਾਓ ਕਿਸੇ ਤੋਂ, ਨਹੀਂ ਤੇ ਫਿਰ ਤੁਹਾਡੀ ਖਿਦਮਤ ਵੀ ਖਤਮ ਹੋ ਜਾਣੀ ਜੇ ਤੇ ਉਹਨਾਂ ਦੀ ਵੀ ਖਿਦਮਤ ਖਤਮ ਹੋ ਜਾਣੀ ਜੇ। ਇਸੇ ਤਰ੍ਹਾਂ ਕਾਰੋਬਾਰ ਹੈ,
ਜਦੋਂ ਤੁਹਾਡਾ ਕਾਰੋਬਾਰ ਅੱਛਾ ਹੈ ਤੇ ਤੁਸੀਂ ਕਿਸੇ ਹੋਰ ਕੋਲ ਆਪਣਾ ਕਾਰੋਬਾਰ ਦਿੰਦੇ ਹੋ ਤੇ ਤੁਹਾਡਾ ਕਾਰੋਬਾਰ ਠੱਪ ਹੋ ਜਾਂਦਾ ਹੈ। ਇਸ ਲਈ ਮੈਂ ਅੱਜ ਤੁਹਾਨੂੰ ਖਾਸ ਗੱਲ ਦੱਸਣਾ ਚਾਹਨਾ। ਅੱਜ ਦਾ ਪੈਗਾਮ ਮੈਂ ਬੜਾ ਤਮਸੀਲ ਚ ਦੇ ਰਿਹਾ ਵਾਂ ਕਿ ਤੁਹਾਡੀ ਸਮਝ ਆ ਜੇ। ਜਿਹੜੇ ਸਮਝਣ ਵਾਲੇ ਨੇ ਉਹਨਾਂ ਕੋਲ ਬਹੁਤ ਕੁਝ ਸਮਝ ਆ ਗਈ ਹੈ ਕਿ ਆਪਣੀ ਖਿਦਮਤ ਛੱਡ ਕੇ ਅਸੀਂ ਜਦੋਂ ਦੂਜੇ ਨੂੰ ਹੁਕਮਰਾਨ ਆਪਣੇ ਤੇ ਤਸਲੀਮ ਕਰ ਲੈਂਦੇ ਆ ਤੇ ਫਿਰ ਉਹ ਨੁਕਸਾਨ ਦਿੰਦਾ ਹੈ, ਉਹਦੀ ਮਰਜ਼ੀ ਚੱਲਦੀ ਹੈ। ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਬਾਦਸ਼ਾਹ, ਆਪਣਾ ਖੁਦਾਵੰਦ ਯਿਸੂ ਮਸੀਹ ਨੂੰ ਬਣਾਈਏ ਤਾਂ ਕਿ ਅਸੀਂ ਕਾਮਯਾਬ ਹੋਈਏ ਤੇ ਨਾਕਾਮ ਨਾ ਹੋਈਏ। ਇਹ ਦਰਖਤਾਂ ਵਾਂਗੂ ਨਾ ਕਰੀਏ ਕਿ ਅਸੀਂ ਊਂਠ ਕਟਾਰੇ ਨੂੰ ਬਾਦਸ਼ਾਹ ਬਣਾ ਲਈਏ। ਜਿਹੜੇ ਸਮਝਦਾਰ ਸਨ, ਜਿਨ੍ਹਾਂ ਚੋਂ ਜ਼ੈਤੂਨ ਸੀ, ਅੰਜੀਰ ਸੀ, ਅੰਗੂਰ ਸੀ, ਉਹਨਾਂ ਨੇ ਕਿਹਾ ਅਸਾਂ ਹੁਕਮਰਾਨੀ ਨਹੀਂ ਕਰਨੀ, ਜੋ ਖੁਦਾ ਨੇ ਸਾਨੂੰ ਕੰਮ ਦਿੱਤਾ ਅਸਾਂ ਉਹ ਕਰਨਾ ਹੈ। ਤੇ ਇਸ ਲਈ ਮੈਂ ਅੱਜ ਇਮਾਨਦਾਰਾਂ ਅੱਗੇ ਇਹ ਗੱਲ ਰੱਖਣਾ ਚਾਹਨਾ ਕਿ ਖੁਦਾ ਦੀ ਪੈਰਵੀ ਕਰਦਿਆਂ ਹੋਇਆਂ ਕਿਸੇ ਚੀਜ਼ ਨਾਲ ਸਮਝੌਤਾ ਨਾ ਕਰੋ। ਖੁਦਾ ਦੀ ਪੈਰਵੀ ਕਰੋ, ਉਹਦੇ ਪੈਰੋਕਾਰ ਹੋਵੋ, ਉਹਦੇ ਹੁਕਮਾਂ ਨੂੰ ਮੰਨੋ, ਕਿਸੇ ਗੱਲ ਤੇ ਨਾ ਜਾਓ ਤਾਂ ਕਿ ਖੁਦਾ ਨੂੰ ਅਸੀਂ ਖੁਸ਼ ਕਰ ਸਕੀਏ ਤੇ ਖੁਦਾ ਨੂੰ ਰਾਜ਼ੀ ਕਰ ਸਕੀਏ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਤੇ ਅਸੀਂ ਇਹਦੇ ਤੇ ਅੱਗੇ ਫਿਰ ਗੱਲ ਕਰਾਂਗੇ ਕਿਉਂ ਮੈਂ ਪੂਰੀ ਗੱਲ ਨਹੀਂ ਕਰ ਸਕਿਆ। ਅੱਗੇ ਫਿਰ ਗੱਲ ਕਰਾਂਗੇ, ਅਗਲੀ ਵੀਡੀਓ ਦੇ ਵਿੱਚ ਅਸੀਂ ਫਿਰ ਸਿੱਖਾਂਗੇ। ਖੁਦਾ ਤੁਹਾਨੂੰ ਬਰਕਤ ਦੇਵੇ।